ਉਸਮਾਨ ਸ਼ੌਕਤ ਸਾਹਿਬ, ਤੁਸੀਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਸਰ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜਾ ਆਉਣ ਵਾਲਾ ਬਜਟ ਹੈ ਕਿਸ ਤਰ੍ਹਾਂ ਵੇਖ ਰਹੇ ਹੋ? ਸਾਦਾ ਲਫ਼ਜ਼ਾਂ ਚ ਅਗਰ ਮੈਂ ਪੁੱਛਾਂ ਤੇ ਆਵਾਮ ਦੋਸਤ ਨਜ਼ਰ ਆ ਰਿਹਾ ਹੈ ਜਾਂ ਹਰ ਦਫਾ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਆਵਾਮ ਦੁਸ਼ਮਣ ਬਜਟ ਹੋਏ? ਜੀ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਸ਼ੋਅ ਤੇ ਬੁਲਾਉਣ ਦਾ। ਦੇਖੋ, ਬਜਟ ਜਿਹੜਾ ਆ ਰਿਹਾ ਹੈ, ਸਾਰਿਆਂ ਦੀ ਉਮੀਦਾਂ ਤੇ ਇਹੀ ਹਨ ਕਿ ਆਵਾਮ ਦੋਸਤ ਬਜਟ ਹੋਏ, ਕਿ ਕੋਈ ਰਿਲੀਫ ਲੈ ਕੇ ਆਏ ਆਮ ਆਦਮੀ ਵਾਸਤੇ। ਲੇਕਿਨ IMF ਦਾ ਪ੍ਰੋਗਰਾਮ ਜਾਰੀ ਹੈ। ਸਾਡੀ ਮੁਲਾਕਾਤ ਵੀ ਹੋਈ ਵਜ਼ੀਰ ਆਜ਼ਮ ਸਾਹਿਬ ਨਾਲ, ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਸਾਹਿਬ ਨਾਲ 2-3 ਦਿਨ ਪਹਿਲਾਂ, ਤੇ ਉਹਨਾਂ ਨਾਲ ਮੀਟਿੰਗ ਵਿੱਚ ਵੀ ਇਹੀ ਗੱਲ ਹੋਈ ਕਿ IMF ਦਾ ਪ੍ਰੋਗਰਾਮ ਹੁੰਦੇ ਹੋਏ ਜ਼ਾਹਿਰ ਹੈ ਬਹੁਤ ਜ਼ਿਆਦਾ ਟੈਕਸ ਕੰਸੈਸ਼ਨ ਜਾਂ ਬਹੁਤ ਜ਼ਿਆਦਾ ਅਸੀਂ ਛੂਟ ਨਹੀਂ ਐਕਸਪੈਕਟ ਕਰ ਸਕਦੇ, ਕਿਉਂਕਿ ਪ੍ਰੋਗਰਾਮ ਤੁਹਾਨੂੰ ਅਲਾਉ ਨਹੀਂ ਕਰਦਾ। ਲੇਕਿਨ ਅਸੀਂ ਉਹਨਾਂ ਨੂੰ ਇਹ ਕਿਹਾ, ਐਂਡ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਇਸ ਚੀਜ਼ ਤੋਂ ਐਗਰੀ ਕੀਤਾ ਕਿ ਇਹ ਬਜਟ ਜਿਹੜਾ ਹੋਏਗਾ ਐਕਸਪੋਰਟ ਲੈਡ ਗਰੋਥ ਦਾ ਬਜਟ ਹੋਣਾ ਚਾਹੀਦਾ, ਤੇ ਇਹਦੇ ਅੰਦਰ ਐਕਸਪੋਰਟ ਲੈਡ ਇਨਸੈਂਟਿਵ ਹੋਣੇ ਚਾਹੀਦੇ ਨੇ। ਕਿਉਂਕਿ ਪਾਕਿਸਤਾਨ ਨੂੰ ਇਸ ਵੇਲੇ ਜਿਹੜਾ ਸਭ ਤੋਂ ਬੜਾ ਇਸ਼ੂ ਹੈਗਾ ਉਹ ਜ਼ਰ ਮੁਬਾਦਲਾ ਦਾ ਹੈ, ਡਾਲਰਸ ਦਾ ਹੈ। ਡਾਲਰਸ ਦੀ ਸਾਨੂੰ ਐਕਸਪੋਰਟ ਦੀ ਜਿਹੜੀ ਹੈ ਉਹ ਲੋੜ ਹੈ। ਸਾਨੂੰ ਡਾਲਰਸ ਐਕਸਪੋਰਟ ਤੋਂ ਕਿਸ ਤਰ੍ਹਾਂ ਆ ਸਕਦੇ ਨੇ, ਤੇ ਉਹ ਇਨਸੈਂਟਿਵਸ ਤੇ ਗੱਲ ਹੋਈ। ਨਾਲ ਨਾਲ ਵਜ਼ੀਰ ਆਜ਼ਮ ਸਾਹਿਬ ਨਾਲ ਜਿਹੜੀ ਸਾਡੀ ਬਹੁਤ ਅਰਸੇ ਦਾ ਮੁਤਾਲਬਾ ਹੈ, ਤਮਾਮ ਚੈਂਬਰਸ ਦਾ ਮੁਤਾਲਬਾ ਹੈ, ਉਹ ਹੈ ਵੇ ਕਿ ਜੀ ਕਾਸਟ ਆਫ ਡੂਇੰਗ ਬਿਜ਼ਨਸ ਨੂੰ ਕਿਸ ਤਰ੍ਹਾਂ ਥੱਲੇ ਲੈ ਜਾ ਸਕਦਾ ਹੈ। ਉਹ ਬਹੁਤ ਹਾਈ ਹੈ, ਸਾਡੀ ਰੀਜਨ ਵਿੱਚ ਸਭ ਤੋਂ ਹਾਈ ਹੈ। ਦੇਖੋ, ਜਦੋਂ ਮੇਰਾ ਤਾਲੁਕ ਫਾਰਮਾਸਿਊਟੀਕਲ ਇੰਡਸਟਰੀ ਤੋਂ ਹੈ, ਮੈਂ ਦਵਾਈ ਬਣਾ ਕੇ ਜਦੋਂ ਬਾਹਰ ਲੈ ਕੇ ਜਾਂਦਾ, ਜਾਂ ਕੋਈ ਟੈਕਸਟਾਈਲ ਵਾਲਾ ਜਾਂਦਾ, ਜਾਂ ਕੋਈ ਐਕਸਪੋਰਟਰ ਜਾਂਦਾ ਹੈ, ਤੇ ਉਹਦਾ ਮੁਕਾਬਲਾ ਇੰਡੀਆ ਨਾਲ, ਬੰਗਲਾਦੇਸ਼ ਨਾਲ, ਸ੍ਰੀਲੰਕਾ ਨਾਲ ਹੁੰਦਾ ਹੈ। ਹੁਣ ਉੱਥੇ ਬਿਜਲੀ ਵੀ ਸਸਤੀ ਹੈ, ਉੱਥੇ ਟੈਕਸ ਵੀ ਕਮ ਹੈ, ਉੱਥੇ ਇੰਟਰਸਟ ਰੇਟ ਕਾਈਬੋਰ ਵੀ ਤੁਹਾਡਾ ਕਮ ਹੈ, ਤੇ ਲਾਮਲਾ ਉਹਨਾਂ ਦੀ ਪ੍ਰੋਡਕਟ ਜਿਹੜੀ ਹੈ ਉਹ ਸਸਤੀ ਹੋ ਜਾਂਦੀ ਹੈ, ਕਿਉਂਕਿ ਕਾਸਟ ਆਫ ਡੂਇੰਗ ਬਿਜ਼ਨਸ ਕਮ ਹੈਗੀ ਹੈ। ਤੇ ਇਹੀ ਗੱਲ ਹੋਈ ਵਜ਼ੀਰ ਆਜ਼ਮ ਸਾਹਿਬ ਨਾਲ ਕਿ ਅਗਰ ਕਾਸਟ ਆਫ ਡੂਇੰਗ ਬਿਜ਼ਨਸ ਥੱਲੇ ਨਹੀਂ ਜਾਏਗੀ ਤੇ ਸਾਡੀ ਐਕਸਪੋਰਟ ਵੀ ਨਹੀਂ ਹੋ ਸਕਦੀ, ਕਿਉਂਕਿ ਤੁਹਾਡੀ ਪ੍ਰੋਡਕਟ ਮਹਿੰਗੀ ਰਹਿੰਦੀ ਹੈ। ਉਹ ਆਲਮੀ ਮੰਡੀ 'ਚ ਵਿਕਦੀ ਨਹੀਂ, ਉਹ ਇੰਡੀਆ ਲੈ ਜਾਂਦਾ ਆਰਡਰ, ਚਾਈਨਾ ਲੈ ਜਾਂਦਾ ਆਰਡਰ, ਤੁਸੀਂ ਆਰਡਰ ਲੈ ਹੀ ਨਹੀਂ ਸਕਦੇ। ਤੇ ਅਸੀਂ ਸਭ ਇਹ ਵੀ ਚਾਹਾਂਗਾ ਕਿ ਇਹ ਦੱਸ ਦਿਓ ਕਿ ਦੇਖੋ, ਤਾਜਰਾਂ ਦੇ ਹਵਾਲੇ ਨਾਲ ਪਿਛਲੇ ਦਿਨ ਹੀ ਪ੍ਰੈਸ ਕਾਨਫਰੰਸ ਵਿੱਚ ਸਾਨੂੰ ਵੇਖਣ ਨੂੰ ਮਿਲੀ, ਆਲਦੋ ਰਿਟੇਲਰਸ ਦੇ ਹਵਾਲੇ ਨਾਲ ਸੀ, ਤੁਸੀਂ ਤੇ ਵੱਡੇ ਬਿਜ਼ਨਸ ਦੀ ਗੱਲ ਕਰਦੇ ਹੋ, ਤੇ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਨਾਲ ਜਿਹੜਾ ਹੈ ਉਹ ਤਾਜਰ ਭਾਈ ਜਿਹੜੇ ਨੇ ਉਹ ਟੈਕਸ ਨੈਟ ਹੀ ਚਾਹਣ। ਉਹ ਬੜਾ ਵੱਡਾ ਚੈਲੰਜ ਹੁੰਦਾ ਹਰ ਦਫਾ, ਔਰ ਸਾਨੂੰ ਸੁਣਨ ਨੂੰ ਇਹ ਵੀ ਮਿਲਦਾ ਕਿ FBR ਜਿਹੜਾ ਹੈ ਉਹ ਆਪਣਾ ਜਿਹੜਾ ਉਹਨਾਂ ਦਾ ਇੱਕ ਟਾਰਗੇਟ ਹੁੰਦਾ ਉਹ ਵੀ ਹਰ ਸਾਲ ਪੂਰਾ ਨਹੀਂ ਕਰ ਸਕਦਾ। ਤੇ ਇਹ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਿਟੇਲਰਸ ਨੂੰ ਕਿਹਾ ਜਾ ਰਿਹਾ ਕਿ 25,000 ਦਿਓ ਤੇ ਤੁਸੀਂ ਜਿਹੜਾ ਆ ਜਾਓ, ਫਿਰ ਤੁਹਾਡੇ ਕੋਲ FBR ਵਾਲਾ ਪੁੱਛੇਗਾ ਨਾ। ਕਿਆ ਵਾਕਈ ਇੱਕ ਤੇ ਇਹ ਪੋਸੀਬਲ ਹੈ? ਔਰ ਦੂਜਾ ਮੈਨੂੰ ਇਹ ਦੱਸ ਦਿਓ ਕਿ ਕਿਆ ਇਹ ਮਸਲੇ ਦਾ ਹੱਲ ਹੈ? ਦੇਖੋ, ਮਸਲਾ ਤੇ ਬਹੁਤ ਵੱਡਾ ਹੈ। 12% ਸਾਡਾ ਜਿਹੜਾ ਹੈ ਉਹ ਟੈਕਸ ਟੂ GDP ਰੇਸ਼ੋ ਹੈ, 25% ਤੇ ਐਵਰੇਜ ਹੈ। ਅਸੀਂ ਐਵਰੇਜ ਤੋਂ ਵੀ ਅੱਧੇ ਤੇ ਹੈਗੇ ਆ, ਤੇ ਵਰਲਡ ਬੈਂਕ ਕਹਿੰਦਾ ਤੁਹਾਨੂੰ 15-16 ਤੇ ਮਿਨੀਮਮ ਹੋਣਾ ਚਾਹੀਦਾ। ਮਿਨੀਮਮ ਅਗਰ ਤੁਸੀਂ ਪਾਕਿਸਤਾਨ ਦੇ ਸਾਈਜ਼ ਦੀ ਇਕਨੋਮੀ ਰਨ ਕਰਨੀ ਹੈ, 25 ਕਰੋੜ ਦੀ ਇਕਨੋਮੀ ਨੂੰ ਚਲਾਉਣਾ ਹੈ, ਤੇ ਤੁਹਾਡਾ ਮਿਨੀਮਮ ਟੈਕਸ ਕਲੈਕਸ਼ਨ ਰੇਸ਼ੋ ਹੋਣੀ ਸੀ 15-16। ਤੇ ਇਹ ਤੇ ਸਾਨੂੰ ਪਤਾ ਹੈ ਕਿ ਇਹ ਤੇ ਸਾਨੂੰ ਕਰਨਾ ਹੀ ਕਰਨਾ ਹੈ, ਟੈਕਸ ਨੈਟ ਵਧਾਣਾ ਹੀ ਵਧਾਣਾ ਹੈ। ਕਿਉਂਕਿ ਜਦੋਂ ਉਹ ਨਹੀਂ ਵੱਧਦਾ ਤੇ ਮਸਲਾ ਕੀ ਹੁੰਦਾ ਹੈ ਕਿ ਸੈਲਰੀ ਕਲਾਸ ਹੋਵੇ ਚਾਹੇ ਕਾਰਪੋਰੇਟ ਕਲਾਸ ਹੋਏ, ਟੈਕਸ ਫਿਰ ਉਹਨਾਂ ਤੇ ਵਧਾ ਦਿਆ ਜਾਂਦਾ, ਕਿਉਂਕਿ ਉਹ ਜਿਹੜਾ ਨਹੀਂ ਦੇ ਰਿਹਾ ਉਹ ਫਿਰ ਤੁਸੀਂ ਜਾਂ ਮੈਂ ਦਿੰਦੇ ਆ ਤਾਂ ਕਿ ਉਹ ਡੈਫਿਸਿਟ ਪੂਰਾ ਹੋ ਸਕੇ। ਹੁਣ ਉਹਨੂੰ ਵਧਾਣਾ ਤੇ ਅਸੀਂ, ਹੁਣ ਪ੍ਰੋਬਲਮ ਕੀ ਹੋਈ ਹੈ, ਇਨ ਦਾ ਪਾਸਟ ਜਿਹੜੀ ਸਕੀਮਾਂ ਆਈਆਂ, ਤਾਜਰ ਦੋ ਸਕੀਮ ਆਈ, ਹੋਰ ਜਿਹੜੀ ਸਕੀਮਾਂ ਆਈਆਂ, ਜਿਹੜੇ ਕੋਸ਼ਿਸ਼ ਆਈ ਸੀਗੀ ਕਿ ਉਹ ਸੈਕਟਰ ਜਿਹੜਾ ਅਨਡਾਕੂਮੈਂਟਡ ਹੈ, ਜਿਹਦੇ ਰਿਟੇਲ ਹੈਗਾ, ਜ਼ਾਹਿਰ ਹੈ ਰਿਟੇਲ ਛੋਟੇ ਜਿਹੜੇ ਦੁਕਾਨਦਾਰ ਨੇ, ਛੋਟਾ ਜਿਹੜਾ ਮਾਰਕੀਟਾਂ ਨੇ, ਛੋਟੇ ਸ਼ਾਪਕੀਪਰ ਨੇ, ਉਹ ਟੈਕਸ ਨੈਟਿਜ ਨਹੀਂ ਹੈਗੇ। ਤੇ ਕਾਫੀ ਸਾਰੀ ਸਕੀਮਾਂ ਲੈ ਕੇ ਗਵਰਨਮੈਂਟ ਆਈ ਹੈ ਪਾਸਟ ਵਿੱਚ ਵੀ, ਜਿਹਦੇ ਅੰਦਰ ਉਹਨੇ ਕੋਸ਼ਿਸ਼ ਕੀਤੀ ਹੈ ਕਿ ਆਉਣ। ਲੇਕਿਨ ਪ੍ਰੋਬਲਮ ਜਿੱਥੇ ਆਉਂਦੀ ਹੈ ਉਹ ਆਉਂਦੀ ਹੈ ਸ਼ਾਇਦ ਸਾਹਿਬ ਇੰਪਲੀਮੈਂਟੇਸ਼ਨ ਤੇ। ਮੈਂ ਇਹ ਦੇਖਦਾ ਕਿ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਉੱਥੇ ਜਾ ਕੇ, ਜਿਸ ਨੂੰ ਕਹਿੰਦੇ ਕਨਸੈਪਟ ਬਹੁਤ ਅੱਛਾ ਹੁੰਦਾ ਹੈ, ਉਹਨਾਂ ਦਾ ਜਿਹੜੀ ਸੋਚ ਹੁੰਦੀ ਹੈ ਉਹ ਬਹੁਤ ਅੱਛੀ ਹੁੰਦੀ ਹੈ ਕਿ ਹਾਂ ਇਹ ਕਰਨਾ, ਲੇਕਿਨ ਜਿਹੜੀ ਥੱਲੇ ਕਰਪਸ਼ਨ ਹੈ ਨਾ FBR ਵਿੱਚ, ਜਿਹੜੀ ਥੱਲੇ ਇਨਫੋਰਸਮੈਂਟ ਹੁੰਦੀ ਹੈ, ਉਹ ਟਰਸਟ ਡੈਫਿਸਿਟ ਪੈਦਾ ਕਰਦੀ ਹੈ। ਉਹ ਯਾਨੀ ਇਤਮਾਦ ਦੀ ਜਿਹੜੀ ਫਿਜ਼ਾ ਹੈ ਉਹ ਖਰਾਬ ਹੋ ਜਾਂਦੀ ਹੈ। ਤੇ ਉਹ ਥੱਲੇ ਜਿਹੜਾ ਤੁਹਾਡਾ ਕਾਰੋਬਾਰੀ ਹੈ ਉਹ ਇਹ ਸਮਝਦਾ ਹੈ ਯਾਰ ਅਗਰ ਮੈਂ ਇਹਨੂੰ ਕੋਈ ਬੁਲਾ ਲਿਆ ਜਾਂ ਇਹਦੇ ਨਾਲ ਕੋਈ ਕੰਮ ਕਰਨਾ ਸ਼ੁਰੂ ਕਰਤਾ ਜਾਂ ਟੈਕਸ ਦੇਣਾ ਸ਼ੁਰੂ ਕਰਤਾ ਜਾਂ ਟੈਕਸ ਨੈਟ 'ਚ ਮੈਂ ਆ ਗਿਆ, ਤੇ ਇਹ ਤੇ ਫਿਰ ਮੇਰੇ ਉੱਤੇ ਛੁਰੀ ਜਿਹੜੀ ਹੈ ਉਹ ਚੱਲਦੀ ਰਹੇਗੀ ਸਾਰਾ ਸਾਲ। ਕਿਉਂਕਿ ਜਿਹੜੇ ਟੈਕਸ ਨੈਟ 'ਚ ਲੋਕ ਨੇ ਉਹ ਇਹੀ ਕਹਿੰਦੇ ਨੇ ਕਿ ਜੀ ਅਸੀਂ ਸਾਰਾ ਸਾਲ ਨੋਟਿਸ ਭੁਗਤਨੇ ਆ, ਸਾਨੂੰ ਤੇ ਨੋਟਿਸ ਹੀ ਆਉਂਦੇ ਰਹਿੰਦੇ ਨੇ, ਤੇ ਜਿਹੜਾ ਟੈਕਸ ਨੈਟ ਤੋਂ ਬਾਹਰ ਹੈ ਉਹ ਇੰਜੋਏ ਕਰ ਰਿਹਾ, ਉਹਦੇ ਵਾਸਤੇ ਕੋਈ ਨੋਟਿਸ ਨਹੀਂ, ਉਹਦੇ ਵਾਸਤੇ ਕੋਈ। ਤਾਂ ਉਹ ਯਾਨੀ ਫੋਕਸ ਲੱਗਦਾ ਹੈ ਕਿ ਨਾਨ ਟੈਕਸ ਪੇਅਰ ਤੇ ਹੈ ਹੀ ਨਹੀਂ, ਸਾਰਾ ਫੋਕਸ ਟੈਕਸ ਪੇਅਰ ਤੇ ਹੈ। ਤੇ ਇਹ ਤੇ ਇਹਨਾਂ ਨੂੰ ਪਏਗਾ। ਹੁਣ ਇਹ ਸਕੀਮ ਜਿਹੜੀ ਆਈ ਹੈ 25,000 ਰੁਪਏ ਤੁਸੀਂ ਦੇ ਕੇ ਆਪਣੀ 20 ਕਰੋੜ ਤੱਕ ਅਗਰ ਤੁਹਾਡਾ ਥ੍ਰੈਸ਼ਹੋਲਡ ਹੈ ਸਾਲਾਨਾ ਸੇਲ ਦਾ, 20 ਕਰੋੜ ਤੱਕ ਤੁਸੀਂ ਇਹ ਸਕੀਮ ਵਿੱਚ ਆ ਸਕਦੇ ਹੋ। ਲੇਕਿਨ ਇਹ ਵੀ ਮੈਂ ਦੱਸ ਦਿਆਂ ਕਿ ਇਹ ਆਪਸ਼ਨਲ ਹੈ। ਤੁਸੀਂ ਅਗਰ ਨਾਰਮਲ ਰਜੀਮ ਵਿੱਚ ਹੋ ਟੈਕਸ ਦੀ ਤੇ ਤੁਸੀਂ ਰਹਿ ਸਕਦੇ ਹੋ ਉਸ ਰਜੀਮ ਵਿੱਚ, ਤੁਹਾਨੂੰ ਯਾਨੀ ਇਹ ਕੰਪਲਸ਼ਨ ਨਹੀਂ ਹੈ ਕਿ ਤੁਸੀਂ ਇਹਦੇ ਅੰਦਰ ਹੀ ਆਣਾ। ਲੇਕਿਨ ਇਫ ਯੂ ਆਪਟ
ਟੂ ਕਮ ਇਨ ਦਿਸ, ਤੁਹਾਡੇ ਕੋਲ ਆਪਸ਼ਨ ਮੌਜੂਦ ਹੈ ਕਿ ਆਪ ਤੁਸੀਂ ਇਹਦੇ ਅੰਦਰ ਵੀ ਆ ਸਕਦੇ ਹੋ। ਹੁਣ ਇਹਦੇ ਅੰਦਰ ਫਾਇਦਾ ਕੀ ਹੈ, ਤੁਸੀਂ 25,000 ਦਿੱਤਾ ਮਿਨੀਮਮ, ਤੇ ਤੁਸੀਂ ਇਹਦੇ ਅੰਦਰ ਆ ਗਏ। ਤੇ ਅਗਰ ਤੁਸੀਂ ਉਹਨਾਂ ਦੇ ਗੋਸ਼ਵਾਰੇ ਜਿਹੜੇ ਤੁਸੀਂ ਜਮ੍ਹਾਂ ਕਰਾਉਂਦੇ ਹੋ, ਉਹ ਕਹਿੰਦੇ ਨੇ ਜੀ ਠੀਕ ਹੈ, ਤੁਸੀਂ ਟੈਕਸ ਆਪਣੇ ਹਿਸਾਬ ਨਾਲ ਸਹੀ ਦਿੱਤਾ ਹੈ, ਅਸੀਂ ਤੁਹਾਡਾ ਟੈਕਸ ਮੰਨਦੇ ਹਾਂ ਇਸ ਸਕੀਮ ਦੇ ਹਿਸਾਬ ਜੀ ਨਾਲ, ਤੇ ਉਹ ਇੱਕ QR ਕੋਡ ਤੁਹਾਡੀ ਦੁਕਾਨ ਦੇ ਬਾਹਰ ਲਾਉਣਗੇ। ਬਿਲਕੁਲ ਹੈ, ਬਿਲਕੁਲ QR ਕੋਡ ਜਿਹੜਾ ਹੈ ਉਹ ਜਦੋਂ ਕੋਈ ਵੀ ਅੱਜ ਕੱਲ ਜਿਹੜਾ ਇੱਕ ਅਸੀਂ ਵੀ ਕਹਿੰਦੇ ਹਾਂ, तमाम ਕਾਰੋਬਾਰੀ ਕਮਿਊਨਿਟੀ ਕਹਿੰਦੀ ਹੈ ਕਿ ਯਾਰ ਇੱਜ਼ਤ ਨਫਸ ਮਜਰੂ ਨਹੀਂ ਹੋਣੀ ਚਾਹੀਦੀ। ਜਦੋਂ FBR ਦੇ ਨੁਮਾਇੰਦੇ ਕਿਸੇ ਦੁਕਾਨ 'ਚ ਜਾਂਦੇ ਨੇ ਤੇ ਉਹ ਫੀਲ ਇਹ ਕਰਦੇ ਨੇ ਕਿ ਸਰ ਹਰਾਸਮੈਂਟ ਹੁੰਦੀ ਹੈ, ਸਾਡੇ ਨਾਲ ਬਦਮਾਸ਼ੀ ਹੁੰਦੀ ਹੈ, ਤੇ ਫਿਰ ਇੱਕ ਬਿਲਕੁਲ ਦੁਕਾਨਦਾਰ ਫੀਲ ਕਰਦਾ ਹੈ, ਤੇ ਉਹ ਕਹਿੰਦੇ ਨੇ ਉਹ ਕੋਈ ਤੁਹਾਡੀ ਦਹਲੀਜ਼ ਤੋਂ ਅੱਗੇ ਨਹੀਂ ਆਏਗਾ ਅਗਰ ਉਹ QR ਕੋਡ ਲੱਗਿਆ ਹੋਏਗਾ। ਉਹ FBR ਦਾ ਨੁਮਾਇੰਦਾ ਆਏਗਾ, ਉਹ QR ਕੋਡ ਸਕੈਨ ਕਰੇਗਾ, ਉਹ ਵਾਪਸ ਚਲਾ ਜਾਏਗਾ, ਕਿਉਂਕਿ QR ਕੋਡ ਤੇ ਆ ਰਿਹਾ ਹੋਏਗਾ ਬੰਦਾ ਠੀਕ ਹੈ, ਇਹਨੇ ਸਭ ਆਪਣੇ ਹਿਸਾਬ ਨਾਲ ਦਿੱਤਾ ਹੈ, ਤੁਸੀਂ ਇਹਨੂੰ ਟੱਚ ਨਾ ਕਰੋ। ਤੇ ਇਹ ਇੱਕ ਪੋਜ਼ਿਟਿਵ ਗੱਲ ਹੈ, ਕਿਉਂਕਿ ਇਹੀ ਹੁੰਦਾ ਸੀ ਕਿ ਯਾਰ ਕੋਈ ਅਸੀਂ ਟੈਕਸ ਦਿੰਦੇ ਵੀ ਹਾਂ, ਫਿਰ ਵੀ FBR ਦੇ ਬੰਦੇ ਆ ਜਾਂਦੇ ਨੇ, ਕੋਈ ਆਡਿਟ ਹੋ ਜਾਂਦਾ ਹੈ, ਕੋਈ ਬੰਦਾ ਪਹੁੰਚ ਗਿਆ, ਤੇ ਲੋਕ ਇਹੀ ਕਹਿੰਦੇ ਸੀ ਯਾਰ ਫਿਰ ਅਗਰ ਇਹੀ ਹੋਣਾ ਤਾਂ ਫਿਰ ਕਿਉਂ ਦੇਈਏ ਟੈਕਸ, ਫਿਰ ਆਂਦੇ ਉਹਨਾਂ ਨੂੰ, ਜਦੋਂ ਆਣਗੇ ਫਿਰ ਦੇਖੀ ਜਾਏਗੀ। ਇਹੀ ਲੋਕੀ ਜੀ ਕਹਿੰਦੇ। ਲੇਕਿਨ ਹੁਣ ਇਹ ਇੱਕ ਕੌਨਫੀਡੈਂਸ ਬਿਲਡਿੰਗ ਮੈਜਰ ਹੈ, ਪੋਜ਼ਿਟਿਵ ਗੱਲ ਹੈ। ਆਮ ਆਦਮੀ ਨੂੰ ਅਗਰ ਲੱਗਦਾ ਠੀਕ ਹੈ ਯਾਰ ਮੈਂ ਇਹਦੇ ਅੰਦਰ ਆਂਦਾ, ਰਿਸਪੈਕਟੇਬਲ ਮੇਰਾ ਇੱਕ ਦੁਕਾਨ ਦੇ ਬਾਹਰ ਲੱਗੇਗਾ, ਉਹ ਇੱਕ ਤਰ੍ਹਾਂ ਦਾ ਤਮਗਾ ਵੀ ਹੋਏਗਾ, ਲੋਕੀ ਯਾਨੀ ਦੇਖ ਕੇ ਉਹ ਜੀ ਜ਼ਰਾ ਪੋਜ਼ਿਟਿਵ ਉਹਨੂੰ ਦੇਖਣਗੇ ਕਿ ਅੱਛਾ ਯਾਰ ਹੈ, ਦੇਖੋ ਯਾਰ ਟੈਕਸ ਦਿੰਦਾ ਹੈ, ਇਸ ਮੁਲਕ ਦਾ ਇੱਕ ਅੱਛਾ ਸ਼ਹਿਰੀ ਹੈ, ਤੇ ਉਹ ਵੀ ਇੱਕ ਜ਼ਰਾ ਉਹਨਾਂ ਦੀ ਵੀ ਕਹਿ ਲਓ ਪਜ਼ੀਰਾਈ ਹੋਏਗੀ। ਤੇ ਅਗਰ ਅੱਛੀ ਅੱਛਾ ਤਰ੍ਹਾਂ ਇਹ ਵੀ ਦੱਸੋ। implement ਹੋਈ ਜੀ ਤੇ ਜੀ ਮੇਰੇ ਤਾਂ ਜੀ ਖਿਆਲ ਜੀ ਵਿੱਚ ਅੱਛਾ, ਅੱਛੀ ਸਕੀਮ ਹੋ ਸਕਦੀ ਹੈ। ਮੈਂ ਪੁੱਛਣਾ ਇਹ ਚਾਹ ਰਿਹਾ ਸਾਂ, ਵੇਖੋ ਸਰ ਸਾਡੇ ਕਈ ਦੋਸਤ ਔਰ ਅਸੀਂ ਸੁਣਨ ਨੂੰ ਸਾਨੂੰ ਅਕਸਰ ਮਿਲਦਾ ਹੈ ਕਿ ਜੀ FBR ਜਿਹੜਾ ਉਹ ਆਪਣਾ ਕੰਮ ਨਹੀਂ ਕਰਦਾ। FBR ਦਾ ਜਿਹੜਾ ਇੱਕ ਉਹਨਾਂ ਦਾ ਟਾਰਗੇਟ ਹੁੰਦਾ ਹੈ, ਉਹ ਹਰ ਸਾਲ ਸਾਨੂੰ ਸੁਣਨ ਨੂੰ ਮਿਲਦਾ ਹੈ ਕਿ ਜੀ ਉੱਤੇ ਪੂਰਾ ਨਹੀਂ ਹੋਇਆ, ਤੇ ਫਿਰ ਦੂਜੇ ਪਾਸੇ ਕਿੱਥੇ ਟੈਕਸ ਟੁਕਸ ਲਾ ਕੇ, ਜਿਹੜੇ ਪਿਛਲੇ ਦਿਨਾਂ ਵਿੱਚ ਤੁਹਾਨੂੰ ਸੁਣਨ ਨੂੰ ਮਿਲਿਆ ਹੋਗਾ ਗੱਲਾਂ ਆਈਆਂ ਸਨ ਕਿ ਜੀ ਕਿਉਂਕਿ FBR ਦਾ ਟੈਕਸ ਸ਼ਾਰਟਫਾਲ ਚੱਲ ਰਿਹਾ, ਤੇ ਲੋਕਾਂ ਕੋਲ ਜਿਹੜਾ ਟੈਕਸ ਟੁਕਸ ਲੈ ਕੇ, ਚਾਹੇ ਉਹ ਪੈਟਰੋਲੀਅਮ ਤੇ ਲੈ ਵੀ ਲਾ ਦਿਓ, ਚਾਹੇ ਉਹ ਤੁਸੀਂ ਬਿਜਲੀ ਦੀ ਸੂਰਤ ਵਿੱਚ, ਚਾਹੇ ਗੈਸ ਦੀ ਸੂਰਤ ਵਿੱਚ, ਕਿਸੇ ਸੂਰਤ ਵਿੱਚ ਕੱਢ ਕੇ ਤੇ ਉਹ ਸ਼ਾਰਟਫਾਲ ਪੂਰਾ ਕੀਤਾ ਜਾਂਦਾ ਹੈ। ਔਰ ਲੋਕਾਂ ਦੇ ਬੜੇ ਤਹਫੁਜ਼ਾਤ ਨੇ FBR ਦੇ ਵਾਲੇ ਨਾਲ। ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਤੇ ਆਪੇ ਬਿਜ਼ਨਸ ਵੀ ਕਰ ਰਹੇ ਹੋ ਔਰ ਸਾਰੇ ਮਾਮਲਾਤ ਨੂੰ ਵੇਖ ਰਹੇ ਹੋ, ਕਿਆ ਇਸ ਸਾਰੇ ਮੁਆਬਲੇ ਵਿੱਚ FBR ਦਾ ਇੱਕ ਕਸੂਰ ਵੀ ਹੈ? ਜੀ ਹਾਂ, ਦੇਖੋ ਮੈਂ ਤੇ ਇਹੀ ਕਹਿੰਦਾ ਕਿ ਦੇਖੋ ਵਿਲ ਪਾਵਰ ਦੀ ਮੈਨੂੰ ਸਾਰਾ ਮੈਟਰ ਲੱਗਦਾ। ਦੇਖੋ ਤੁਸੀਂ ਜਦੋਂ ਲੈਣਾ ਹੁੰਦਾ ਟੈਕਸ, ਤੇ ਉਹ ਸਾਰੇ ਖਾਤੇ ਵੀ ਆ ਜਾਂਦੇ ਨੇ, ਸਾਰਾ ਕੁਝ ਨਜ਼ਰ ਆ ਜਾਂਦਾ ਹਮ, ਹੈ, ਤੇ FBR ਦੇ ਕੋਲ ਸਾਰਾ ਕੁਝ ਹਮ, ਹੁੰਦਾ। ਅਸੀਂ ਇੱਕ ਗੱਲ ਕਰਦੇ ਹਾਂ ਕਿ ਦੇਖੋ FBR ਦਾ ਹੁਣ ਉਹਨਾਂ ਨੇ ਇੱਕ ਟੈਕਸ ਪਾਲਿਸੀ ਆਫਿਸ ਬਣਾਇਆ ਗਵਰਨਮੈਂਟ ਨੇ, ਕਿਉਂਕਿ ਸਾਡੀ ਇੱਕ ਹਮੇਸ਼ਾ ਇਹ ਹੁੰਦੀ ਸੀ ਕਿ FBR ਦੀ ਜਿਹੜੀ ਜੀ ਪਾਲਿਸੀ ਬਣਦੀ ਹੈ ਉਹ ਵੀ ਇੰਪਲੀਮੈਂਟ ਉਹੀ ਕਰਦਾ, ਪਾਲਿਸੀ ਵੀ ਉਹੀ ਬਣਾਉਂਦੀ ਹੈ, ਜੱਜ ਵੀ ਉਹੀ ਹੈ, ਤੇ ਇੰਪਲੀਮੈਂਟ ਜਾ ਕੇ ਫੀਲਡ 'ਚ ਵੀ ਉਹੀ ਕਰਦਾ, ਤੇ ਉਹ ਫੈਸਲਾ ਇਨਸਾਫ ਤੇ ਮਬਨੀ ਨਹੀਂ ਹੁੰਦਾ। ਹੁਣ ਠੀਕ ਹੈ ਪਾਲਿਸੀ ਆਫਿਸ ਦਾ ਕੰਮ ਹੈ ਕਿ ਉਹ ਪਾਲਿਸੀ ਬਣਾਏ ਜਿਹੜੀ ਇਨਸਾਫ ਤੇ ਮਬਨੀ ਹੋਏ, ਤੇ ਇੰਪਲੀਮੈਂਟ ਜਿਹੜਾ ਦੂਸਰਾ FBR ਦਾ ਵਿੰਗ ਕਰੇ। ਤੇ ਅਸੀਂ ਤੇ ਇੱਕ ਗੱਲ ਹੋਰ ਅੱਗੇ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਜੀ ਦੋ FBR ਬਣਾਓ। ਇੱਕ FBR ਨਾਲ ਪਾਕਿਸਤਾਨ ਦਾ ਸਿਸਟਮ ਨਹੀਂ ਚੱਲ ਰਿਹਾ, ਅਸੀਂ ਦੇਖ ਲਿਆ 75 ਸਾਲ ਹੋ ਗਏ, ਸਾਡਾ ਨਹੀਂ ਨਿਜ਼ਾਮ ਬਣ ਅੱਛਾ ਰਿਹਾ। ਠੀਕ ਹੈ ਜੀ, ਅੱਜ ਵੀ 60 ਲੱਖ ਟੈਕਸ ਪੇਅਰ ਹੈਗਾ, 25 ਕਰੋੜ ਆਬਾਦੀ, 60 ਲੱਖ ਟੈਕਸ ਪੇਅਰ ਨਹੀਂ, ਸੌਰੀ, ਟੈਕਸ ਗੋਸ਼ਵਾਰੇ ਜਮਾ ਜੋ ਕਰਾ ਰਹੇ ਨੇ ਉਹ 60 ਲੱਖ ਨੇ। ਜ਼ੀਰੋ ਵਾਲੇ ਵੀ ਹਨ ਉਹਦੇ ਜੀ ਅੰਦਰ, ਜੀ ਜਿਹੜੇ ਜੀ ਜ਼ੀਰੋ ਜੀ ਟੈਕਸ ਭਰਦੇ ਨੇ, ਰਿਟਰਨ ਜਿਹੜੇ ਰਿਟਰਨ ਜ਼ੀरो भर रहे हैं, जी तो बिल्कुल है, ये कर रहे हैं टैक्स बिल्कुल है उसे 35 लाख। तो अब आप मुझे दसो कि 25 करोड़ ਦਾ ਮੁਲਕ ਅਸੀਂ ਵੀ ਜਾਣਦੇ ਹਾਂ, ਤੁਸੀਂ ਵੀ ਜਾਣਦੇ ਹੋ, 35 ਲੱਖ ਟੈਕਸ ਪੇਅਰਾਂ ਤੋਂ ਨਹੀਂ ਚੱਲ ਸਕਦਾ। ਤੇ ਸਾਡੀ ਇੱਕ ਤਜਵੀਜ਼ ਆਇਆ ਸੀਗੀ ਕਿ ਤੁਹਾਨੂੰ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਪਤਾ ਹੈ ਕਿ 10 ਲੱਖ ਬੈਂਕ ਅਕਾਊਂਟ ਹੋਲਡਰ ਹੈਗੇ ਨੇ ਪਾਕਿਸਤਾਨ ਵਿੱਚ, 10 ਕਰੋੜ, ਸੌਰੀ 10 ਕਰੋੜ, ਇਹ ਡਾਕੂਮੈਂਟਡ ਫਿਗਰ ਹੈ। ਬੈਂਕਾਂ ਦੇ ठीक ਅਕਾਊਂਟ है ਖੁੱਲੇ, ਲੋਕਾਂ ਦੇ CNIC ਮੌਜੂਦ ਨੇ, ਅਕਾਊਂਟ ਨੰਬਰ ਮੌਜੂਦ ठीक ਨੇ, ਟ੍ਰਾਂਜ਼ੈਕਸ਼ਨਾਂ ਹੋ ਰਹੀਆਂ ਨੇ। ਅਕਾਊਂਟ ਟੋਟਲ ਸ਼ਾਇਦ ਸਾਹਿਬ ਤੁਹਾਨੂੰ ਸੁਣ ਕੇ ਹੈਰਤ ਹੋਏਗੀ 25 ਕਰੋੜ ਨੇ ਅਕਾਊਂਟ ਟੋਟਲ ਸਾਰੇ। ਲੇਕਿਨ ਉਹ ਜ਼ਾਹਿਰ ਹੈ ਇੱਕ ਬੰਦੇ ਦੇ ਚਾਰ ਵੀ ਹੁੰਦੇ ਨੇ ਨਾ, ठीक है ਇੱਕ ਬੈਂਕ 'ਚ ਵੀ ਹੈ, ਦੂਜੇ 'ਚ ਵੀ ਹੈ, ਇੱਕ ਹੀ ਬੰਦੇ, ਤੇ ਉਹ ਬੰਦੇ 10 ਕਰੋੜ ਬਣਦੇ ਨੇ, ਅਕਾਊਂਟ 25 ਕਰੋੜ ਬਣਦੇ ਨੇ। ਤੇ ਅਸੀਂ ਕਹਿੰਦੇ ਨੇ ਉਹ ਜਿਹੜੇ ठीक है 10 ਕਰੋੜ ਬੈਂਕ ठीक है ਅਕਾਊਂਟ ਨੇ ਉਹ ਹੈ ਨਾ ਤੁਹਾਡੇ ਕੋਲ ਡਾਟਾ, ਤੇ ਉਹ ਕਿਸ ਤਰ੍ਹਾਂ ਹੋ ਸਕਦਾ ਕਿ 35 ਲੱਖ ਟੈਕਸ ਦਿੰਦਾ, ਚਲੋ 60 ਲੱਖ ਜਿਹੜਾ ਉਹ ਰਜਿਸਟਰ ਹੈ FBR ਵਿੱਚ, ਤੇ 10 ਕਰੋੜ ਬੈਂਕ ਅਕਾਊਂਟ ਹੈਗਾ। ਤੇ ਤੁਸੀਂ ਪੁੱਛੋ ਨਾ ਉਹ 10 ਕਰੋੜ ਲੋਕਾਂ सही ਨੂੰ ਕਿ ਭਾਈ ਤੇਰੇ ਅਕਾਊਂਟ ਵਿੱਚ ਪੈਸੇ ਆ ਰਹੇ ਨੇ, ਜਾ ਰਹੇ ਨੇ, ਤੂੰ ਕੀ ਕਰ ਰਿਹਾ ਹੈ, ਤੇਰਾ ਕੰਮ ਕੀ ਹੈ, ਤੂੰ ਕਿਸ ਤਰ੍ਹਾਂ, ਉਸ ਤਰ੍ਹਾਂ ਵੀ ਨੋਟਿਸ ਨਹੀਂ ਗਿਆ ਕੋਈ ਬੰਦਾ ਉਹਨੂੰ। ਉਹ ਬੈਂਕ ਵੀ सही ਚਲਾ ਰਹੇ ਨੇ, ਉਹ ਮੌਜਾਂ ਵੀ ਕਰ ਰਹੇ ਨੇ, ਬਾਹਰ ਵੀ ਜਾਂਦੇ ਨੇ, ਗੱਡੀਆਂ ਵੀ ਲੈ ਰਹੇ ਨੇ। ਅਬ ਤੇ ਇਹ ਤੇ ਅਸੀਂ ਕਹਿੰਦੇ ਨੇ ਕਿ ਜਿਹੜਾ ਟੈਕਸ ਨੈਟ ਤੋਂ ਬਾਹਰ ਹੈ ਉਹਨਾਂ ਨੂੰ ਇਟਸ ਵਿਲ ਪਾਵਰ, ਤੁਸੀਂ ਫੜਨਾ yeah ਚਾਹੋ 300 ਤਰੀਕੇ ਤੁਸੀਂ ਫੜ ਸਕਦੇ ਹੋ ਉਹਨਾਂ ਨੂੰ, ਲੇਕਿਨ ਉਹ ਵਿਲ ਪਾਵਰ ਨਹੀਂ। ਫਿਰ ਜ਼ਾਹਿਰ ਹੈ ਇੱਕ ਹੋਰ ਮੈਂ ਵੀ ਕਹਾਂਗਾ ਰਿਐਲਿਟੀ ਹੈ ਕਿ ਸਾਡੇ ਮੁਲਕ 'ਚ ਕਈ ਮਾਫੀਆਜ਼ ਨੇ, ਬੜੇ ਸਟਰੋਂਗ ਮਾਫੀਆਜ਼ ਨੇ, ਉਹ ਆਣ ਨਹੀਂ ਦਿੰਦੇ, ਉਹ ਜਦੋਂ ਉਹ ਹੱਥ ਪਾਓ ਤੇ ਉਹ ਪ੍ਰੈਸ਼ਰ ਪਾਉਂਦੇ ਨੇ। ਲੇਕਿਨ ਇਸ ਗਵਰਨਮੈਂਟ ਨੂੰ ਲੱਗ ਰਿਹਾ ਹੁਣ, ਰਿਅਲਾਈਜ਼ ਹੋਇਆ ਦਾ IMF ਦਾ ਪ੍ਰੋਗਰਾਮ ਵੀ ਹੈਗਾ ਕਿ ਸਰ ਤੁਹਾਨੂੰ ਟੈਕਸ ਬੇਸ ਵਧਾਉਣੀ ਪਏਗੀ, ਟੈਕਸ ਬਰਡਨ ਵੱਧਦਾ ਹੈ ਹਰ ਸਾਲ, ਟੈਕਸ ਬੇਸ ਨਹੀਂ ਵੱਧਦੀ, ਇਹ ਪ੍ਰੋਬਲਮ।